ਯੂਰਪੀਅਨ ਯੂਨੀਅਨ ਨੇ ਕਹਿੰਦੇ ਭਈ ਜੋ ਯੂਐਸ ਟ੍ਰੇਡ ਡੀਲ ਆ ਉਸ ਨੂੰ ਜਿਹੜਾ ਇੱਕ ਤਰ੍ਹਾਂ ਦੇ ਨਾਲ ਹਾਲਟ ਕਰ ਦਿੱਤਾ ਹੈ, ਰੋਕ ਦਿੱਤਾ ਹੈਗਾ ਆ ਗ੍ਰੀਨਲੈਂਡ ਦੇ ਟੈਰਿਫ ਥ੍ਰੈਟ ਤੋਂ ਬਾਅਦ। ਇੱਕ ਟੌਪ ਦੇ ਜਿਹੜੇ ਯੂਰਪੀਅਨ ਟ੍ਰੇਡ ਆਫੀਸ਼ੀਅਲਸ ਆ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਬੜੇ ਹੀ ਤਾਕਤਵਰ ਰਿਟੈਲੀਏਟਰੀ ਮੈਜਰਸ ਜੋ ਆ ਉਹ ਇੰਸਟਾਲ ਕਰਨੇ ਪੈਣੇ ਹੈਗੇ ਆ ਤਾਂ ਕਿ ਜਿਹੜਾ ਐਜ਼ ਉਹਨਾਂ ਨੇ ਮੈਂਸ਼ਨ ਕੀਤਾ ਵੀ ਯੂਰਪੀਅਨ ਯੂਨੀਅਨ ਟ੍ਰੇਡ ਬਜ਼ੂਕਾ ਤਾਂ ਕਿ ਟਰੰਪ ਹੁਣਾਂ ਨੂੰ ਜਿਹੜਾ ਜਵਾਬ ਆ ਉਹ ਦਿੱਤਾ ਜਾ ਸਕੇ। ਜਿਸ ਹਿਸਾਬ ਦੇ ਨਾਲ ਕਹਿੰਦੇ ਵੀ ਥ੍ਰੈਟਸ ਆ ਰਹੀਆਂ ਹੈਗੀਆਂ ਕੰਟੀਨਿਊ ਚੱਲ ਰਹੀਆਂ ਗ੍ਰੀਨਲੈਂਡ ਦੇ ਅਗੇਂਸਟ ਤੇ ਡੈਨਮਾਰਕ ਦੇ ਅਗੇਂਸਟ ਤੇ ਯੂਰਪੀਅਨ ਅਲਾਈਜ਼ ਜਿਹੜੇ ਆ ਉਹ ਕਹਿ ਰਹੇ ਆ ਵੀ ਸਾਡੇ ਕੋਲ ਕੋਈ ਹੁਣ ਆਲਟਰਨੇਟਿਵ ਨਹੀਂ ਹੈਗਾ ਤੇ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਟ੍ਰੇਡ ਡੀਲ ਆ ਉਸ ਨੂੰ ਸਸਪੈਂਡ ਕਰਨਾ ਹੀ ਇੱਕ ਆਲਟਰਨੇਟਿਵ ਹੈਗਾ ਜਦੋਂ ਤੱਕ ਯੂਐਸ ਡਿਸਾਈਡ ਨਹੀਂ ਕਰਦਾ ਵੀ ਆਪਾਂ ਕੋਆਪਰੇਸ਼ਨ ਦੇ ਨਾਲ ਜਿਹੜਾ ਚੱਲਣਾ ਹੈਗਾ ਆ ਉਦੋਂ ਤੱਕ ਆਪਾਂ ਅੱਗੇ ਫਾਰਵਰਡ ਨਹੀਂ ਹੋ ਸਕਦੇ ਹੈਗੇ। ਕਹਿੰਦੇ ਵੀ ਸਾਡੀ ਜਿਹੜੀ ਸੋਵਰਨਟੀ ਆ ਤੇ ਟੈਰੀਟੋਰੀਅਲ ਇੰਟੈਗ੍ਰਿਟੀ ਆ ਉਹ ਇੱਕ ਤਰ੍ਹਾਂ ਦੇ ਨਾਲ ਸਟੇਕ ਦੇ ਉੱਤੇ ਆ। ਉਹਨਾਂ ਨੇ ਕਿਹਾ ਵੀ ਬਿਜ਼ਨਸ ਐਜ਼ ਯੂਜ਼ੁਅਲ ਇਜ਼ ਇੰਪੋਸੀਬਲ। ਸੋ ਵੀ ਰਿਲੇਸ਼ਨ ਵਾਲੇ ਗੁੱਡ ਨਹੀਂ ਚੱਲ ਰਹੇ ਹੈਗੇ ਕਿਉਂਕਿ ਯੂਐਸ ਨੇ ਇਹ ਕਿਹਾ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵੀ ਯੂਰਪੀਅਨ ਯੂਨੀਅਨ ਦੇ ਉੱਤੇ 15% ਜਿਹੜਾ ਟੈਰਿਫ ਆ ਉਹ ਹੋਰ ਲਾ ਦੇਣਗੇ ਜੇ ਉਹ ਸਾਥ ਨਹੀਂ ਦਿੰਦੇ ਯੂਰਪੀਅਨ ਯੂਨੀਅਨ ਦੇ ਮੁਲਕ ਅਮਰੀਕਾ ਦਾ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਸਬੰਧ ਦੇ ਵਿੱਚ। ਯੂਰਪੀਅਨ ਯੂਨੀਅਨ ਦੇ ਨਾਲ 1.5 ਟ੍ਰਿਲੀਅਨ ਡਾਲਰ ਵਰਥ ਆਫ ਗੁੱਡਸ ਦੀ ਜਿਹੜੀ ਆ ਇੱਕ ਤਰ੍ਹਾਂ ਦੇ ਨਾਲ ਟ੍ਰੇਡਿੰਗ ਹੁੰਦੀ ਹੈਗੀ ਆ ਇਹ ਸਨ 2024 ਦਾ ਦੱਸਿਆ ਗਿਆ ਆ। ਯੂਐਸ 600 ਬਿਲੀਅਨ ਡਾਲਰ ਦੀਆਂ ਗੁੱਡਸ ਇੰਪੋਰਟ ਕਰਦਾ ਹੈਗਾ ਆ ਹਰ ਸਾਲ। ਯੂਰਪੀਅਨਸ 360 ਬਿਲੀਅਨ ਡਾਲਰ ਦੇ ਯੂਰਪੀਅਨ ਯੂਐਸ ਦੇ ਜਿਹੜੀਆਂ ਗੁੱਡਸ ਆ ਉਹਨਾਂ ਨੂੰ ਬਾਈ ਕਰਦੇ ਹੈਗੇ ਆ। ਸੋ ਟਰਨ ਵੈਰੀ ਡੀਲ ਕਰਕੇ ਜੋ ਯੂਰਪੀਅਨ ਕਮਿਸ਼ਨ ਨੇ ਇਹ ਕਿਹਾ ਹੈਗਾ ਸੋ ਸਾਨੂੰ ਰੀਸਟੋਰ ਕਰਨੀ ਪੈਣੀ ਆ ਸਟੇਬਿਲਿਟੀ ਤੇ ਪ੍ਰੈਡਿਕਟੇਬਿਲਿਟੀ। ਸੋ ਕਹਿੰਦੇ ਵੀ ਪੋਲਿਟਿਕਸ ਦੇ ਵਿੱਚ ਇਨ ਬਿਜ਼ਨਸ ਡੀਲ ਇਜ਼ ਅ ਡੀਲ। ਇਹ ਬੌਂਡਰ ਲਿਓਨ ਜੋ ਆ ਉਹਨਾਂ ਨੇ ਵਰਲਡ ਇਕਨੋਮਿਕ ਫੋਰਮ ਜੋ ਡੈਵੋਸ ਦੇ ਵਿੱਚ ਹੋ ਰਹੀ ਹੈ ਸਵਿਟਜ਼ਰਲੈਂਡ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈਗਾ। ਕਹਿੰਦੇ ਵੀ ਜਦੋਂ ਦੋਸਤ ਹੱਥ ਮਿਲਾਉਂਦੇ ਆ ਤੇ ਉਹਦਾ ਕੋਈ ਮਤਲਬ ਹੁੰਦਾ ਹੈਗਾ ਆ ਇਹ ਨਹੀਂ ਵੀ ਤੁਸੀਂ ਬਾਅਦ ਦੇ ਵਿੱਚ ਜਿਹੜਾ ਆ ਤੁਸੀਂ ਉਹਨਾਂ ਦੀ ਜਿਹੜਾ ਬਾਂਹ ਆ ਉਹ ਵੀ ਮਰੋੜੀ ਜਾਓ। ਪ੍ਰੈਜ਼ੀਡੈਂਟ ਟਰੰਪ ਹੁਣੀ ਵੀ ਉੱਥੇ ਬੋਲੇ ਆ ਉਹਨਾਂ ਨੇ ਇਹ ਕਿਹਾ ਵੀ ਅਸੀਂ ਕਿਸੇ ਤਰ੍ਹਾਂ ਦੀ ਜਿਹੜੀ ਫੋਰਸ ਆ ਉਹ ਨਹੀਂ ਯੂਜ਼ ਕਰਾਂਗੇ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਦੇ ਵਿੱਚ ਲੈਣ ਦੇ ਲਈ। ਤੇ ਉਹਨਾਂ ਨੇ ਜੋ 10% ਦੀ ਟੈਰਿਫ ਦੀ ਥ੍ਰੈਟ ਹੈਗੀ ਆ ਫਰਵਰੀ ਪਹਿਲੀ ਤੋਂ ਉਹਦੇ ਬਾਰੇ ਗੱਲਬਾਤ ਨਹੀਂ ਕੀਤੀ ਹੈਗੀ ਜੀ। ਜੀ ਬਿਲਕੁਲ। ਸੋ ਸੁੱਖ ਦਾ ਸਾਹ ਕਹਿ ਸਕਦੇ ਹਾਂ ਵੀ ਗ੍ਰੀਨਲੈਂਡ ਵਾਲਿਆਂ ਨੂੰ ਇਸ ਐਂਗਲ ਤੋਂ ਜ਼ਰੂਰ ਮਿਲਿਆ ਹੋਊਗਾ ਵੀ ਭਾਈ ਇਹਨਾਂ ਨੇ ਮਿਲਟਰੀ ਫੋਰਸ ਜਿਹੜੀ ਉਹ ਨਹੀਂ ਵਰਤਣੀ ਹੈਗੀ। ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕੱਲ ਦੀ ਜਿਹੜੀ ਮਾਰਕ ਕਾਰਨੀ ਦੀ ਸਪੀਚ ਆ ਉਹਨੇ ਵੀ ਕਿਤੇ ਨਾ ਕਿਤੇ ਪਲੜੇ ਆ ਉਹ ਥੋੜੇ ਜਿਹੇ ਚੇਂਜ ਕੀਤੇ ਆ। ਬੜੀ ਉਸਨੇ ਧਮਾਕੇਦਾਰ ਇੱਕ ਹਿਸਾਬ ਦੇ ਨਾਲ ਸਪੀਚ ਜਿਹੜੀ ਮਾਰਕ ਕਾਰਨੀ ਹੋਣਾ ਨੇ ਦਿੱਤੀ। ਉਹਨਾਂ ਨੇ ਅਮਰੀਕਾ ਦਾ ਨਾਂ ਲਏ ਬਗੈਰ ਹੀ ਇੱਕ ਹਿਸਾਬ ਦੇ ਨਾਲ ਕਿਹਾ ਵੀ ਇਹ ਜਿਹੜੀਆਂ ਜ਼ਿੰਮੇਵਾਰੀਆਂ ਅਮਰੀਕਾ ਦੇ ਸਿਰ ਤੇ ਉੱਤੇ ਸੀਗੀਆਂ ਵੀ ਉਹ ਹੁਣ ਪੂਰੀਆਂ ਨਹੀਂ ਕਰ ਰਿਹਾ ਤੇ ਜਿਹੜੇ ਟੈਰਿਫਸ ਆ ਤੇ ਇਸ ਤਰੀਕੇ ਦੇ ਇਕਨੋਮਿਕ ਜਿਹੜੀਆਂ ਚੀਜ਼ਾਂ ਆ ਉਸ ਨੂੰ ਪਿਆਦਾ ਬਣਾ ਕੇ ਮੁਲਕਾਂ ਦੇ ਉਲਟ ਵਰਤ ਰਿਹਾ ਆ। ਤੇ ਉਹਨਾਂ ਨੇ ਮਿਡਲ ਪਾਵਰਸ ਆ ਮਿਡਲ ਕੰਟਰੀਜ਼ ਜਿਹੜੀਆਂ ਆ ਜਾਣੀ ਕਿ ਜਿਹੜੀਆਂ ਅਜੇ ਪੂਰੀ ਤਰ੍ਹਾਂ ਇੱਦਾਂ ਇਕਨੋਮਿਕਲੀ ਪੂਰੀਆਂ ਡਿਵੈਲਪਡ ਨਹੀਂ ਆ ਦੂਜਿਆਂ ਦੇ ਉੱਤੇ ਡਿਪੈਂਡੈਂਟ ਆ ਵੀ ਕਹਿੰਦੇ ਵੀ ਸਾਨੂੰ ਆਪਸ ਦੇ ਵਿੱਚ ਵਧੀਆ ਜਿਹੜਾ ਉਹ ਕੰਮ ਕਰਨਾ ਪੈਣਾ ਆ। ਓਵਰਆਲ ਜੇ ਦੇਖਿਆ ਜਾਵੇ ਅਮਰੀਕਾ ਦੇ ਵਿੱਚ ਬਾਈਪਾਰਟੀਜ਼ਨ ਸਪੋਰਟ ਸੀਗੀ ਇਸ ਚੀਜ਼ ਦੇ ਲਈ ਵੀ ਗ੍ਰੀਨਲੈਂਡ ਦੇ ਉੱਤੇ ਹਮਲਾ ਨਾ ਕੀਤਾ ਜਾਵੇ ਉਸ ਦੀ ਜਿਹੜੀ ਪ੍ਰਭੂ ਸੱਤਾ ਆ ਉਸ ਦਾ ਸਨਮਾਨ ਜਿਹੜਾ ਉਹ ਰੱਖਿਆ ਜਾਵੇ। ਇੱਕ ਵਫਦ ਵੀ ਡੈਨਮਾਰਕ ਵਾਲਿਆਂ ਨੂੰ ਕੋਪਨਹੇਗਨ ਦੇ ਵਿੱਚ ਪਿਛਲੇ ਹਫ਼ਤੇ 'ਚ ਮਿਲਿਆ ਸੀਗਾ।